ਅਸਲਾਮ ਵਾਲੇਕੁਮ, ਕੀ ਹਾਲ ਹੈ ਮਿੱਤਰ ਪਿਆਰੇ ਤੁਹਾਡਾ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਵਾਜ਼ ਹੈ ਤੁਹਾਡੇ ਨਾਲ। ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰ ਪਿਆਰਿਓ, ਜਿਵੇਂ ਕਿ ਬਹੁਤ ਸਾਰੇ ਲੋਕ ਜਾਣਦੇ ਨੇ ਜਿਹੜੇ ਚੈਨਲ ਦੇ ਨਾਲ ਜੁੜੇ ਨੇ ਕਿ ਅਸੀਂ ਪੰਜਾਬੀ ਕਲਚਰ ਤੇ ਪੰਜਾਬੀ ਵਸੇਬ ਤੇ ਪਾਰਟੀਸ਼ਨ ਸਟੋਰੀਜ਼ ਅਸੀਂ ਕਵਰ ਕਰਨੇ ਆ। ਪੰਜਾਬ ਦੇ ਹਵਾਲੇ ਦੇ ਨਾਲ ਕੋਈ ਵੀ ਗੱਲਬਾਤ ਹੁੰਦੀ ਹੈ ਉਹ ਅਸੀਂ ਇਸ ਚੈਨਲ ਦੇ ਥਰੂ ਕਰਨੇ ਆ, ਤੁਹਾਡੇ ਤੱਕ ਪਹੁੰਚਦੀ ਹੈ, ਤੁਸੀਂ ਪਸੰਦ ਕਰਦੇ ਹੋ, ਤੁਹਾਡਾ ਬਹੁਤ ਸ਼ੁਕਰਾਨਾ। ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਇੱਥੇ ਡਿਸਕਸ ਕਰਨਾ ਚਾਹਾਂਗਾ ਉਹ ਇਹ ਵੇ ਕਿ ਮੈਂ ਬਹੁਤ ਸਾਰੇ ਬਜ਼ੁਰਗਾਂ ਦੇ ਇੰਟਰਵਿਊਜ਼ ਕੀਤੇ, ਜਿਹਦੇ ਵਿੱਚੋਂ ਤਕਰੀਬਨ 95% ਜਿਹੜੇ ਬਜ਼ੁਰਗ ਨੇ, ਜਦ ਉਹਨਾਂ ਦੇ ਨਾਲ ਅਸੀਂ ਪਾਰਟੀਸ਼ਨ ਦੀ ਗੱਲ ਕਰਦੇ ਹਾਂ, ਪੰਜਾਬ ਦੀ ਵੰਡ ਦੀ ਗੱਲ ਕਰਦੇ ਹਾਂ, ਤੇ ਉਹ ਬਹੁਤ ਰੋਂਦੇ ਨੇ, ਬਹੁਤ ਗਮਜ਼ਦਾ ਹੋ ਜਾਂਦੇ ਨੇ, ਬਹੁਤ ਪਰੇਸ਼ਾਨ ਹੋ ਜਾਂਦੇ ਨੇ। ਔਰ ਉਹ ਆ ਚਾਹ ਰਹੇ ਹੁੰਦੇ ਆ ਕਿ ਕਿਤੇ ਨਾ ਕਿਤੇ ਸਾਡਾ ਕੋਈ ਸਬੱਬ ਬਣੇ, ਅਸੀਂ ਆਪਦੇ ਘਰ ਨੂੰ ਜਾ ਕੇ ਵੇਖ ਸਕੀਏ, ਜਿੱਥੇ ਅਸੀਂ ਆਪਦਾ ਬਚਪਨ ਹੰਢਾਇਆ ਹੈ, ਜਿੱਥੇ ਅਸੀਂ ਆਪਦੀ ਮਾਂ ਦੀਆਂ ਲੋਰੀਆਂ ਸੁਣੀਆਂ ਨੇ, ਜਿੱਥੇ ਸਾਡਾ ਨਾੜੂ ਦੱਬਿਆ ਹੈ, ਅਸੀਂ ਉਸ ਭੋਏ ਨੂੰ ਜਾ ਕੇ ਵੇਖੀਏ। ਅਸੀਂ ਵੇਖੀਏ ਕਿ ਉਹ ਸਾਡੀਆਂ ਜਿਹੜੀਆਂ ਪੈਲੀਆਂ ਨੇ, ਸਾਡੇ ਜਿਹੜੇ ਖਾਲ ਬੰਨੇ ਨੇ, ਉਹ ਅੱਜ ਵੀ ਉਂਝ ਹੀ ਨੇ, ਉਹ 'ਚ ਕੀ ਤਬਦੀਲੀ ਆਈ ਹੈ। ਅੱਜ ਵੀ ਉੱਥੇ ਉਂਝ ਹੀ ਕਾਂ ਵੀ ਬੋਲਦੇ ਨੇ, ਚਿੜੀਆਂ ਵੀ ਬੋਲਦੀਆਂ, ਤੇ ਅੱਜ ਵੀ ਉੱਥੇ ਉਂਝ ਹੀ ਹਲ ਵਗਦਾ ਹੈ, ਅੱਜ ਵੀ ਉੱਥੇ ਉਂਝ ਹੀ ਮਾਵਾਂ ਪਿੱਛੇ ਰੋਟੀ ਲੈ ਕੇ ਆਉਂਦੀਆਂ ਨੇ, ਜਾਂ ਅੱਜ ਵੀ ਉੱਥੇ ਓਨੀ ਹੀ ਰੌਣਕ ਹੈ ਜਿੰਨੀ ਸਾਡੇ ਹੁੰਦਿਆਂ ਸੀ। ਤੇ ਬਹੁਤ ਸਾਰੇ ਬਜ਼ੁਰਗਾਂ ਦੀਆਂ ਤੇ ਉੱਥੇ ਉਹਨਾਂ ਦੇ ਬਜ਼ੁਰਗਾਂ ਦੀਆਂ, ਉਹਨਾਂ ਦੇ ਰਿਸ਼ਤੇਦਾਰਾਂ ਦੀਆਂ, ਉਹਨਾਂ ਦੇ ਜੀਆਂ ਦੀਆਂ ਢੇਰੀਆਂ ਵੀ ਨੇ, ਕਬਰਾਂ ਵੀ ਉੱਥੇ ਨੇ। ਤੇ ਉਹ ਇਸ ਗੱਲ ਨੂੰ ਬੜਾ ਮਿਸ ਕਰਦੇ ਨੇ ਕਿ ਕਾਸ਼ ਕੋਈ ਇੰਝ ਦਾ ਇੰਤਜ਼ਾਮ ਹੋ ਜਾਵੇ ਕਿ ਅਸੀਂ ਵਾਪਸ ਜਾਈਏ ਆਪਦੇ ਦੇਸ਼। ਤੇ ਕਈ ਤੇ ਇੰਨੇ ਜਜ਼ਬਾਤੀ ਹੋ ਜਾਂਦੇ ਨੇ, ਕਹਿੰਦੇ ਨੇ ਕਿ ਅਸੀਂ ਉੱਥੇ ਹੀ, ਜਿੱਥੇ ਸਾਡਾ ਜਨਮ ਹੋਇਆ, ਸਾਡਾ ਅੰਤ ਵੀ ਉੱਥੇ ਹੀ ਹੋਵੇ, ਅਸੀਂ ਉਸ ਹੀ ਮਿੱਟੀ ਦੇ ਵਿੱਚ ਦਫਨਾਉਣਾ ਪਸੰਦ ਕਰਾਂਗੇ, ਉੱਥੇ ਦਫਨ ਹੋਣਾ ਪਸੰਦ ਕਰਾਂਗੇ। ਤੇ ਆਹ ਜਿਹੜੀਆਂ ਗੱਲਾਂ ਨੇ ਬਹੁਤ ਦੁੱਖ ਵਾਲੀਆਂ ਨੇ, ਬਹੁਤ ਦੁਖਾਂਤ ਵਾਲੀਆਂ ਨੇ। ਸਟੋਰੀਜ਼ ਜਿਹੜੀਆਂ ਨੇ ਆ ਬੜੀਆਂ ਦਿਲ ਨੂੰ ਚੀਰਨ ਵਾਲੀਆਂ ਨੇ। ਜਿਨ੍ਹਾਂ ਨੇ ਆਪਣੇ ਹੱਡਾਂ ਤੇ ਹੰਢਾਈਆਂ ਨੇ ਉਹੀ ਇਸ ਸਪੀਡ ਨੂੰ ਜਾਣ ਸਕਦੇ ਨੇ। ਸ਼ਾਇਦ ਮੇਰੇ ਤੁਹਾਡੀ ਸਮਝ ਵਿੱਚ ਤਾਂ ਗੱਲ ਨਾ ਆਵੇ। ਇੱਥੇ ਹੁਣ ਗੱਲ ਕੀ ਹੈ, ਮੈਂ ਗੱਲ ਅਸਲ 'ਚ ਕੀ ਕਰਨਾ ਚਾਹ ਰਿਹਾ ਕਿ ਸਾਡੇ ਬਹੁਤ ਸਾਰੇ ਸਿੱਖ ਮਿੱਤਰ ਪਿਆਰੇ, ਸਾਨੂੰ ਬੜਾ ਪਿਆਰ ਹੈ ਉਹਨਾਂ ਦੇ ਨਾਲ, ਕਿਉਂਕਿ ਪੰਜਾਬੀ ਨੇ, ਪੰਜਾਬੀ ਦੇ ਕਲਚਰ ਦਾ ਵੀ ਕੰਮ ਕਰਦੇ ਨੇ, ਪੰਜਾਬੀ ਮਾਂ ਬੋਲੀ ਨੂੰ ਜ਼ਿੰਦਾ ਰੱਖਿਆ ਹੈ। ਉਹਨਾਂ ਦੀ ਇੰਡਸਟਰੀ ਨੇ ਵੀ ਬਹੁਤ ਕੰਮ ਕੀਤਾ ਹੈ। ਉਹਨਾਂ ਦੇ ਅੱਜ ਵੀ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਨੂੰ ਲੈ ਕੇ ਬਹੁਤ ਪੇਨ ਲਈ ਜਾਂਦੀ ਹੈ। ਇਹ ਗੱਲ ਸਾਡੇ ਵਾਸਤੇ ਬੜੀ ਮਾਣਯੋਗ ਹੈ। ਪਰ ਇੱਕ ਚੀਜ਼ 'ਤੇ ਮੈਨੂੰ ਇਤਰਾਜ਼ ਹੈ, ਮੈਨੂੰ ਉਹਨਾਂ ਸਿੱਖ ਵੀਰਾਂ ਭਰਾਵਾਂ ਦੇ ਨਾਲ ਵੀ, ਕਿ ਅਸੀਂ ਦੋਵੇਂ ਬਾਹਾਂ ਖੋਲ੍ਹ ਕੇ ਉਹਨਾਂ ਦਾ ਇਸਤਕਬਾਲ ਕਰਨੇ ਆ। ਅਸੀਂ ਉਹਨਾਂ ਨੂੰ ਰਿਸੀਵ ਕਰਨ ਵੀ ਜਾਂਦੇ ਹਾਂ, ਚਾਹੇ ਵਾਹਗਾ ਬਾਰਡਰ ਹੋਵੇ, ਚਾਹੇ ਉਹ ਕੋਈ ਵੀ ਰਾਹਦਾਰੀ ਹੋਵੇ, ਅਸੀਂ ਉਹਨਾਂ ਨੂੰ ਰਿਸੀਵ ਵੀ ਕਰਨੇ ਆ। ਉਹ ਜਿੰਨਾ ਸਾਡੇ ਅੰਦਰ ਉਹਨਾਂ ਵਾਸਤੇ ਪਿਆਰ ਹੈ, ਅਸੀਂ ਉਹ ਆਪਦਾ ਪਿਆਰ ਵਿਖਾਉਂਦੇ ਵੀ ਹਾਂ, ਉਹਨਾਂ ਦੀ ਖਿਦਮਤ ਵੀ ਕਰਨੇ ਆ। ਬਹੁਤ ਸਾਰੇ ਲੋਕ ਆਏ ਨੇ, ਇੱਕ ਆਮ ਸਿੱਖ ਤੋਂ ਲੈ ਕੇ ਜਿਹੜਾ ਇੱਕ ਆਮ ਲੋਕਾਈ ਹੈ, ਉਹਨਾਂ ਤੋਂ ਲੈ ਕੇ ਤੇ ਵੱਡੇ ਵੱਡੇ ਜਿਹੜੇ ਅਦਾਕਾਰ ਨੇ, ਕਲਾਕਾਰ ਨੇ, ਉਹ ਵੀ ਇਸ ਧਰਤੀ ਤੋਂ ਹੋ ਕੇ ਗਏ ਨੇ। ਈਵਨ ਕਿ ਆਪਣੇ ਉਹ ਪਿੰਡਾਂ ਦੇ ਵਿੱਚ, ਆਪਣੇ ਮਾਂ ਪਿਓ ਦੇ ਆਪਣੇ ਘਰਾਂ ਦੇ ਵਿੱਚ ਹੋ ਕੇ ਗਏ ਨੇ, ਤੇ ਇੱਥੇ ਵੀ ਉਹਨਾਂ ਦੀ ਬਹੁਤ ਆਓ ਭਗਤ ਕੀਤੀ ਗਈ, ਬੜੀ ਸੇਵਾ ਕੀਤੀ ਗਈ, ਬੜਾ ਪਿਆਰ ਦਾ ਮੁਜ਼ਾਹਰਾ ਕੀਤਾ ਗਿਆ ਨਾ। ਤੇ ਸਾਡੇ ਬਜ਼ੁਰਗਾਂ ਦਾ ਵੀ ਦਿਲ ਕਰਦਾ ਹੈ ਕਿ ਅਸੀਂ ਉੱਥੇ ਜਾਈਏ। ਸਾਡਾ ਵੀ ਦਿਲ ਕਰਦਾ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ, ਅਸੀਂ ਉਹਨਾਂ ਦੀ ਭੋਏ ਨੂੰ ਜਾ ਕੇ ਵੇਖੀਏ। ਸਾਡੇ ਇੱਕ ਬੜੇ ਪਿਆਰੇ ਮਿੱਤਰ ਨੇ, ਔਰ ਉਹਨਾਂ ਦਾ ਚੈਨਲ ਇਸ ਕੰਮ ਨੂੰ ਲੈ ਕੇ ਬੜੀ ਮੁਸ਼ੱਕਤ ਕਰ ਰਿਹਾ ਹੈ। ਪੰਜਾਬੀ ਲਹਿਰ ਦਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਨਾਸਰ ਢਿੱਲੋਂ ਵੀਰ ਜੀ, ਉਹਨਾਂ ਨੇ ਬਹੁਤ ਕੰਮ ਕੀਤਾ ਇੱਥੇ। ਬਹੁਤ ਪਰਿਵਾਰ ਜਿਹੜੇ ਨੇ, ਬਹੁਤ ਖਾਨਦਾਨਾਂ ਨੂੰ ਆਪਸ ਵਿੱਚ ਮਿਲਾਇਆ ਹੈ। ਉੱਥੇ ਉਹਨਾਂ ਦੇ ਨਜ਼ਦੀਕ ਮਜ਼ਹਬ ਦੀ ਜਾਂ ਕਿਸੇ ਕੋਈ ਉਧਰ ਸਿੱਖ ਹੈ ਤੇ ਇੱਧਰ ਮੁਸਲਿਮ ਹੈ, ਇਸ ਚੀਜ਼ ਦੀ ਤਫਰੀਕ ਕਰਦਿਆਂ ਹੋਇਆਂ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਹੈ। ਅੱਜ ਤੱਕ ਵੀ ਉਹਨਾਂ ਨੂੰ ਮਿਲਣ ਵਾਸਤੇ ਜਾਂ ਉੱਧਰੋਂ ਬਹੁਤ ਸਾਰੇ ਕਲਾਕਾਰ ਇੱਥੇ ਆਉਂਦੇ ਨੇ, ਉਹ ਫਿਰ ਉਹਨਾਂ ਨੂੰ ਸਾਰਾ ਘੁਮਾਉਂਦੇ ਵੀ ਨੇ, ਹਰ ਜਗ੍ਹਾ 'ਤੇ ਲੈ ਕੇ ਜਾਂਦੇ ਨੇ, ਉਹਨਾਂ ਦੇ ਘਰ ਵੀ ਵਿਖਾਉਂਦੇ ਨੇ। ਉਹਨਾਂ ਦੇ ਪਿਓ ਦਾਦਾ ਦੇ ਯਾਰ ਬੇਲੀ ਜਿਹੜੇ ਇੱਥੇ ਕੋਈ ਇੱਥੇ ਜਿਹੜੇ ਕੋਈ ਇਸ ਵੇਲੇ ਤੱਕ ਵੀ ਹਜੇ ਹਯਾਤ ਨੇ, ਉਹਨਾਂ ਨਾਲ ਉਹਨਾਂ ਦੀ ਮੁਲਾਕਾਤਾਂ ਵੀ ਕਰਵਾਉਂਦੇ ਨੇ। ਕਿੰਨੀ ਐਫਰਟ ਕਰਦੇ ਨੇ। ਅਸੀਂ ਸਾਰੇ, ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਜਿਹੜੇ ਚੈਨਲ ਨੇ ਪੰਜਾਬ ਦੇ ਨਾਲ ਜੁੜੇ ਹੋਏ, ਉਹ ਇਸ ਕੰਮ ਨੂੰ ਕਰਦੇ ਪਏ ਨੇ। ਸਵਾਲ ਇੱਥੇ ਆਇਆ ਵੇ, ਅਰਜ਼ੋਈ ਇੱਥੇ ਆਇਆ ਵੇ, ਸਾਡੇ ਕੋਲੋਂ ਕੀ ਐਸੀ ਗਲਤੀ ਹੋਈ ਹੈ
ਕਿ ਅਸੀਂ ਆਪਣਾ ਪਿੰਡ ਨਹੀਂ ਵੇਖ ਸਕਦੇ, ਸਾਡੇ ਬਜ਼ੁਰਗ ਆਪਣਾ ਪਿੰਡ ਨਹੀਂ ਵੇਖ ਸਕਦੇ, ਆਪਣੇ ਘਰ ਨਹੀਂ ਵੇਖ ਸਕਦੇ। ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਇਹਦੇ 'ਤੇ। ਨਾਸਰ ਢਿੱਲੋਂ ਵੀਰ ਜੀ ਹੋਰਾਂ ਨੇ ਵੀ ਦੱਸਿਆ ਹੈ ਕੁਝ ਇੰਟਰਵਿਊਜ਼ ਵਿੱਚ ਕਿ ਮੈਨੂੰ ਆਪ ਨੂੰ ਵੀਜ਼ਾ ਨਹੀਂ ਮਿਲ ਰਿਹਾ, ਮੈਂ ਬੜੀ ਟਰਾਈ ਕੀਤੀ ਅਤੇ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹ ਵੀ ਉੱਥੇ ਜਾਣਾ ਚਾਹ ਰਹੇ ਨੇ। ਸਾਡੇ 'ਤੇ ਪਾਬੰਦੀਆਂ ਕਿਉਂ ਹੈ? ਦੇਖੋ, ਜੇ ਅਸੀਂ ਬੀਇੰਗ ਅ ਪੰਜਾਬੀ ਆਪਣੇ ਹਕੂਮਤ ਵਾਲੇ ਜਿਹੜੇ ਲੋਕ ਨੇ ਆਪਣੀ ਸਰਕਾਰਾਂ ਨੂੰ ਇਸ ਗੱਲ 'ਤੇ ਐਗਰੀ ਕਰ ਸਕਦੇ ਹਾਂ ਕਿ ਉਹ ਬੇਲੌਸ ਨੇ, ਉਹਨਾਂ ਨੂੰ ਉਹ ਬੇਜ਼ਰਰ ਨੇ, ਸਾਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਹੈ, ਉਹ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ, ਅਤੇ ਅਸੀਂ ਉਹਨਾਂ ਨੂੰ ਐਗਰੀ ਕਰ ਲਿਆ ਇਹਨਾਂ ਚੀਜ਼ਾਂ 'ਤੇ ਕਿ ਉਹਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਇਮਰਾਨ ਖਾਨ ਸਾਹਿਬ ਦੇ ਦੌਰ ਦੇ ਵਿੱਚ ਉਹ ਰਾਹਦਾਰੀ ਖੋਲ੍ਹੀ ਗਈ ਜਿਹੜੀ ਜਿੱਥੋਂ ਅੱਜ ਵੀ ਸੈਂਕੜਾ ਸਿੱਖ ਜਿਹੜੇ ਨੇ ਉਹ ਯਾਤਰਾ ਵਾਸਤੇ ਆਉਂਦੇ ਨੇ। ਹਰ ਸਾਲ ਜਿਹੜਾ ਮੇਲਾ ਲੱਗਦਾ ਹੈ ਨਨਕਾਣਾ ਸਾਹਿਬ, ਉੱਥੇ ਵੀ ਪੂਰੀ ਦੁਨੀਆ 'ਚੋਂ ਸਿੱਖ ਆਉਂਦੇ ਨੇ। ਅਸੀਂ ਸਾਰਿਆਂ ਨੂੰ ਬਹੁਤ ਪਿਆਰ ਮੁਹੱਬਤ ਦੇ ਨਾਲ ਅਸੀਂ ਉਹਨਾਂ ਨੂੰ ਵੈਲਕਮ ਕਰਨੇ ਹਾਂ, ਅਸੀਂ ਉਹਨਾਂ ਦਾ ਸਤਿਕਾਰ ਕਰਨੇ ਹਾਂ, ਉਹਨਾਂ ਦੇ ਮਜ਼ਹਬ ਦਾ ਸਤਿਕਾਰ ਕਰਨੇ ਹਾਂ। ਅੱਜ ਵੀ ਤੁਸੀਂ ਨਨਕਾਣਾ ਸਾਹਿਬ ਜਾ ਕੇ ਵੇਖ ਲਓ, ਉਹ ਗੁਰਦੁਆਰੇ ਦੀ ਸ਼ਾਨੋ ਸ਼ੌਕਤ ਜਿਹੜੀ ਹੈ ਉਹ ਦੱਸ ਰਹੀ ਹੈ ਕਿ ਸਾਡੀ ਰੱਖਿਆ ਕੀਤੀ ਜਾ ਰਹੀ ਹੈ, ਸਾਨੂੰ ਸਾਂਭ ਕੇ ਰੱਖਿਆ ਹੈ। ਅਤੇ ਸਾਡੇ ਨਾਲ ਇੰਨਾ ਧਰੋਹ ਕਿਉਂ ਹੈ? ਸਾਡੇ ਨਾਲ ਇੰਨਾ ਜ਼ੁਲਮ ਕਿਉਂ ਹੈ? ਸਾਨੂੰ ਕਿਉਂ ਇਸ ਚੀਜ਼ ਦੀ ਇਜਾਜ਼ਤ ਨਹੀਂ ਹੈ ਕਿ ਅਸੀਂ ਉੱਧਰ ਜਾ ਸਕੀਏ, ਅਸੀਂ ਜਾ ਕੇ ਆਪਦੇ ਪਿੰਡ ਵੇਖ ਸਕੀਏ, ਅਸੀਂ ਖਾਜਾ ਮੋਇਨੂਦੀਨ ਚਿਸ਼ਤੀ ਅਜਮੀਰੀ 'ਤੇ ਜਾ ਸਕੀਏ, ਅਸੀਂ ਹੋਰ ਬਹੁਤ ਢੇਰ ਸਾਰੀਆਂ ਜਗ੍ਹਾ ਨੇ ਜਿੱਥੇ ਸਾਡਾ ਦਿਲ ਕਰਦਾ ਹੈ ਜਾਣ ਨੂੰ। ਸਾਡਾ ਵੀ ਦਿਲ ਕਰਦਾ ਕਿ ਕਿਉਂਕਿ ਸਾਡਾ ਕਲਚਰ ਇੱਕ ਹੈ, ਸਾਡਾ ਸੱਭਿਆਚਾਰ ਇੱਕ ਹੈ, ਸਾਡੀ ਬੋਲੀ ਇੱਕ ਹੈ, ਸਾਨੂੰ ਉਹ ਆਪਣੇ ਲੱਗਦੇ ਨੇ, ਅਤੇ ਆਪਣੇ ਕੋਲ ਜਾਣ ਤੋਂ ਸਾਨੂੰ ਕਿਉਂ ਰੋਕਿਆ ਜਾਂਦਾ ਹੈ? ਇੰਨਾ ਜ਼ੁਲਮ ਨਹੀਂ ਹੋਣਾ ਚਾਹੀਦਾ। ਮੇਰੀ ਇੱਥੇ ਇੱਕ ਰਿਕੁਐਸਟ ਹੈ ਹਕੂਮਤਾਂ ਅੱਗੇ ਵੀ, ਸਰਕਾਰਾਂ ਅੱਗੇ ਵੀ, ਔਰ ਮੇਰੀ ਰਿਕੁਐਸਟ ਹੈ ਉਹਨਾਂ ਕਲਾਕਾਰਾਂ ਅੱਗੇ ਵੀ ਜਿਹੜੇ ਇੱਥੋਂ ਹੋ ਕੇ ਗਏ ਨੇ। ਗਿੱਪੀ ਗਰੇਵਾਲ ਵਰਗੇ ਜਿਹੜਾ ਇੱਕ ਬਹੁਤ ਵੱਡਾ ਨਾਮ ਹੈ, ਉਹ ਇੱਥੋਂ ਹੋ ਕੇ ਗਏ ਨੇ। ਪਿਛਲੇ ਦਿਨਾਂ ਦੇ ਵਿੱਚ ਜਰਨੈਲ ਸਿੰਘ ਜੀ ਇੱਥੇ ਆਏ ਸੀ, ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ, ਫੋਨ 'ਤੇ ਗੱਲ ਹੋਈ ਸੀ, ਉਹਨਾਂ ਦਾ ਸਕੈਜੂਲ ਬੜਾ ਬਿਜ਼ੀ ਸੀ, ਨਹੀਂ ਮੁਲਾਕਾਤ ਹੋ ਸਕੀ, ਉਹ ਚਲੇ ਗਏ ਵਾਪਸ। ਸਾਰੇ ਲੋਕ, ਇਹਨਾਂ ਤੋਂ ਇਲਾਵਾ ਹੋਰ ਢੇਰ ਸਾਰੇ ਲੋਕ ਆਏ ਨੇ ਇੱਥੇ, ਅਤੇ ਬਹੁਤ ਸਾਰੇ ਗੁਲੂਕਾਰ ਵੀ ਇੱਥੋਂ ਹੋ ਕੇ ਗਏ ਨੇ। ਸਾਡੇ ਵੱਲੋਂ ਅਗਰ ਕੋਈ ਪਰੇਸ਼ਾਨੀ ਨਹੀਂ ਹੈ, ਅਤੇ ਮੇਰੀ ਉਹਨਾਂ ਸਾਰਿਆਂ ਦੇ ਅੱਗੇ ਅਰਜ਼ੋਈ ਹੈ ਕਿ ਤੁਸੀਂ ਆਪਣੇ ਤੌਰ 'ਤੇ ਇੱਕ ਕੋਸ਼ਿਸ਼ ਕਰ ਲਓ। ਤੁਹਾਡੀ ਜਿੰਨਾ ਅੱਲਾ ਨੇ ਤੁਹਾਨੂੰ ਇੱਜ਼ਤ ਦਿੱਤੀ ਹੈ, ਜਿੰਨਾ ਸੋਹਣੇ ਸਾਈਂ ਨੇ ਤੁਹਾਨੂੰ ਮੁਕਾਮ ਰੁਤਬਾ ਦਿੱਤਾ ਹੈ, ਕੀ ਗੱਲ ਤੁਸੀਂ ਅਗਰ ਆਪਣੀ ਗੱਲ ਮਨਾਉਣਾ ਚਾਹੋ ਤਾਂ ਤੁਸੀਂ ਆਪਦੀ ਗੱਲ ਨਹੀਂ ਮਨਾ ਸਕਦੇ? ਸਾਡੀ ਕੋਈ ਸ਼ਰਤ ਨਹੀਂ ਹੈ, ਸਾਡੇ ਕੋਲੋਂ ਜਿਵੇਂ ਮਰਜ਼ੀ ਮਤਲਬ ਸਾਨੂੰ ਚੈੱਕ ਕੀਤਾ ਜਾਵੇ, ਹਰ ਚੀਜ਼ ਸਾਡਾ ਬਾਇਓਡੇਟਾ ਲਿਆ ਜਾਵੇ, ਉਹ ਹੱਕ ਹੈ, ਰਾਈਟ ਹੈ ਤੁਹਾਡਾ, ਲੇਕਿਨ ਸਾਨੂੰ ਇੰਨੀ ਕਿਤੇ ਇਜਾਜ਼ਤ ਹੋਵੇ, ਸਾਡੇ ਵੀਜ਼ੇ ਲੱਗਣ, ਅਸੀਂ ਇੰਡੀਆ ਜਾਈਏ, ਅਸੀਂ ਉੱਥੇ ਜਾ ਕੇ ਆਪਣੇ ਹੀ ਵੀਰਾਂ ਦੇ ਨਾਲ ਜਾ ਕੇ ਅਸੀਂ ਉੱਥੇ ਮਿਲੀਏ, ਸਾਨੂੰ ਵੀ ਵਧੀਆ ਲੱਗੇ। ਜਿਵੇਂ ਤੁਸੀਂ ਇੱਥੋਂ ਹੋ ਕੇ ਜਾਂਦੇ ਹੋ, ਕਿੰਨਾ ਪਿਆਰ ਸਮੇਟ ਕੇ ਜਾਂਦੇ ਹੋ। ਸਾਡੇ ਨਾਲ ਵੀ ਪੰਜਾਬੀ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ, ਉੱਧਰ ਦੇ ਵੀ ਸਿੱਖ ਸਾਡਾ ਬਹੁਤ ਤੇਹ ਕਰਦੇ ਨੇ, ਪਰ ਅਸੀਂ ਵੀ ਉੱਧਰ ਜਾਈਏ, ਉਹਨਾਂ ਨੂੰ ਵੀ ਵਧੀਆ ਲੱਗੇ, ਅਸੀਂ ਉੱਥੋਂ ਪਿਆਰ ਸਮੇਟ ਕੇ ਲੈ ਕੇ ਆਈਏ, ਅਸੀਂ ਆਪਣੇ ਬਜ਼ੁਰਗਾਂ ਨੂੰ ਉੱਧਰ ਲੈ ਕੇ ਜਾਈਏ, ਤਾਂ ਜੇ ਆਹ ਮੁਹੱਬਤ, ਆਹ ਸਾਂਝ ਜਿਹੜੀ ਹੈ ਹੋਰ ਮਜ਼ਬੂਤ ਹੁੰਦੀ ਜਾਵੇ, ਹੋਰ ਗੂੜੀ ਹੁੰਦੀ ਜਾਵੇ। ਅਤੇ ਇੱਥੇ ਮੇਰੀ ਅਰਜ਼ੋਈ ਨਾਸਰ ਢਿੱਲੋਂ ਹੋਰਾਂ ਅੱਗੇ ਵੀ ਹੈ ਕਿ ਉਹ ਜਿੰਨਾ ਉਹਨਾਂ ਨੇ ਕੰਮ ਕਰ ਲਿਆ ਹੈ, ਉਹਨਾਂ ਦੇ ਕੋਲ ਉਹ ਬਹੁਤ ਸਾਰੇ ਜਿਹੜੇ ਉੱਥੋਂ ਸਿੱਖ ਆਉਂਦੇ ਨੇ, ਉਹਨਾਂ ਨੂੰ ਮਤਲਬ ਸਪੋਰਟ ਕਰਦੇ ਨੇ ਇੱਥੇ, ਔਰ ਉਹਨਾਂ ਦੇ ਇਜਾਜ਼ਤਨਾਮੇ ਦੇ ਨਾਲ ਹੀ ਉਹ ਇੱਧਰ ਆ ਸਕਦੇ ਨੇ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਇੱਥੇ ਵਿਜ਼ਿਟ ਕਰਵਾਏ ਨੇ ਔਰ ਸਾਰਾ ਪੰਜਾਬ ਵਿਖਾਇਆ। ਅਤੇ ਯਾਰ ਨਾਸਰ ਢਿੱਲੋਂ ਵੀਰ ਜੀ, ਤੁਸੀਂ ਥੋੜ੍ਹਾ ਜਿਹਾ ਪੈਰਾਂ 'ਤੇ ਭਾਰ ਨਹੀਂ ਪਾ ਸਕਦੇ? ਤੁਹਾਡੇ ਅੱਗੇ ਮੇਰੀ ਅਰਜ਼ੋਈ ਹੈ ਕਿ ਤੁਸੀਂ ਕੋਈ ਆਪਣਾ ਭਾਰ ਪਾਓ ਅਤੇ ਉਹਨਾਂ ਨੂੰ ਕਹੋ ਕਿ ਅਸੀਂ ਬੇਜ਼ਰਰ ਹਾਂ, ਅਸੀਂ ਸਿਰਫ ਮੁਹੱਬਤ ਕਰਨ ਵਾਲੇ, ਪਿਆਰ ਕਰਨ ਵਾਲੇ ਜੀ ਹਾਂ, ਸਾਨੂੰ ਇਜਾਜ਼ਤ ਦਿਓ, ਅਸੀਂ ਵੀ ਆਪਣਾ ਘਰ ਵੇਖਣਾ ਚਾਹੁੰਦੇ ਹਾਂ, ਅਸੀਂ ਆਪਣਾ ਉਹ ਭੋਏ ਵੇਖਣਾ ਚਾਹੁੰਦੇ ਹਾਂ ਜਿੱਥੇ ਸਾਡੇ ਬਜ਼ੁਰਗਾਂ ਨੇ ਆਪਦਾ ਬਚਪਨ ਹੰਡਾਇਆ। ਅਤੇ ਜੇ ਆਹ ਕੰਮ ਹੋ ਜਾਏ ਤਾਂ ਮੈਂ ਤੁਹਾਡਾ ਸਭ ਦਾ, ਮੈਂ ਸਾਡੀ ਸਰਕਾਰ ਦਾ, ਮੈਂ ਇੰਡੀਅਨ ਸਰਕਾਰ ਦਾ, ਮੈਂ ਨਾਸਰ ਢਿੱਲੋਂ ਹੋਰਾਂ ਦਾ, ਮੈਂ ਜਿੰਨੇ ਵੀ ਉੱਧਰ ਦੇ ਕਲਾਕਾਰ ਇੱਧਰ ਹੋ ਕੇ ਚਲੇ ਗਏ ਨੇ ਜਾਂ ਇੱਧਰ ਆਉਣਾ ਚਾਹੁੰਦੇ ਨੇ, ਮੈਂ ਉਹਨਾਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ ਜੇ ਸਾਡੇ ਵਾਸਤੇ ਵੀ ਰਾਹਦਾਰੀ ਖੋਲ੍ਹਤੀ ਜਾਵੇ, ਜੇ ਸਾਨੂੰ ਵੀ ਉੱਧਰ ਜਾਣ ਦੀ ਇਜਾਜ਼ਤ ਮਿਲ ਜਾਵੇ, ਅਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੋਏਗਾ। ਅਤੇ ਉਮੀਦ ਹੈ ਕਿ ਮੇਰੀਆਂ ਗੱਲਾਂ ਤੁਹਾਨੂੰ ਬੁਰੀਆਂ ਨਹੀਂ ਲੱਗੀਆਂ ਹੋਣਗੀਆਂ, ਮੇਰੀ ਗੱਲ ਨੂੰ ਮਾਈਂਡ ਨਾ ਕਰਿਆ ਜੇ। ਮੇਰੇ ਅੰਦਰ ਤੁਹਾਡੇ ਲਈ ਕੁੱਟ-ਕੁੱਟ ਕੇ ਮੁਹੱਬਤ ਭਰੀ ਹੈ, ਪਰ ਮੇਰਾ ਦਿਲ ਕਰਦਾ ਹੈ
ਕਿ ਮੈਂ ਉੱਥੇ ਜਾ ਕੇ ਮੈਂ ਉਸ ਭੋਏ ਨੂੰ ਵੇਖਾਂ ਜਿੱਥੇ ਮੇਰੇ ਵਡਕਿਆਂ ਨੇ ਆਪਣੀਆਂ ਹਯਾਤੀਆਂ ਗੁਜ਼ਾਰੀਆਂ ਨੇ। ਤੇ ਉਹ ਕਿਹੜੀ ਭੋਏ ਸੀ ਜਿਹਨੂੰ ਯਾਦ ਕਰਦਿਆਂ ਸਾਡੇ ਵਡਕੇ ਅੱਜ ਵੀ ਕਹਿੰਦੇ ਰਹੇ ਨੇ ਕਿ ਅਸੀਂ ਆਪਣੇ ਦੇਸ਼ ਜਾਣਾ ਹੈ, ਸਾਨੂੰ ਸਾਡਾ ਦੇਸ਼ ਵਿਖਾ ਦਿਓ। ਆ ਇੱਕ ਬਹੁਤ ਵੱਡਾ ਕਰਬ ਹੁੰਦਾ ਹੈ, ਬਹੁਤ ਤਕਲੀਫ ਹੁੰਦੀ ਹੈ। ਇਸ ਤਕਲੀਫ ਬਹੁਤ ਸਾਰੇ ਐਸੇ ਤਕਲੀਫ ਨੂੰ ਲੈ ਕੇ ਐਸੇ ਕਰਬ ਦੇ ਵਿੱਚ ਹੀ ਇਸ ਦੁਨੀਆ ਤੋਂ ਟੁਰ ਗਏ ਨੇ। ਜਿਹੜੇ ਕੁਚਾਰ ਜੀ ਹੈ ਨੇ ਉਹਨਾਂ ਨੂੰ ਰੱਬ ਦਾ ਵਾਸਤਾ ਹੈ ਕਿ ਇਸ ਕਰਬ ਵਿੱਚੋਂ ਕੱਢਣ ਵਾਸਤੇ ਸਾਡੀ ਹੈਲਪ ਜ਼ਰੂਰ ਕਰੋ। ਇਹਦੇ ਨਾਲ ਹੀ ਅੱਜ ਦੀ ਗੱਲਬਾਤ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖਾ।